ਪੈਨਸ਼ਨ ਦੇ ਮਾਮਲੇ ਦੇ ਵਿੱਚ ਵੀ ਇੱਕ ਘੁਟਾਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਕਿ 26 ਕਰੋੜ ਦਾ ਗੋਲਮਾਲ ਹੋਇਆ ਤੇ ਬੀਬੀਆਂ ਦੀ ਪੈਨਸ਼ਨ ਵੀ ਜਿਹੜੇ ਬੰਦੇ ਆ ਬੀਬੇ, ਉਹ ਖਾਂਦੇ ਰਹੇ ਜੀ। ਪ੍ਰਵੀਨ ਜੀ 26 ਕਰੋੜ ਨਹੀਂ 36 ਕਰੋੜ ਹੈ। ਜੀ 36 36 ਕਰੋੜ ਦਾ ਗੋਲਮਾਲ ਹੋਇਆ ਤੇ ਇਹ ਗੋਲਮਾਲ ਬਾ ਕਮਾਲ ਹੈ ਕਿ 11,000 ਤੋਂ ਵੱਧ ਬੰਦੇ ਅਜਿਹੇ ਨੇ ਜਿਹੜੇ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਸੀ, ਜਿਨ੍ਹਾਂ ਦੀ ਉਮਰੇ ਨਹੀਂ ਬਣਦੀ ਸੀ, ਉਹ ਬੰਦੇ ਪੈਨਸ਼ਨ ਲੈਂਦੇ ਰਹੇ। ਇੱਥੋਂ ਤੱਕ ਕਿ 500 ਤੋਂ ਵੱਧ 5200 ਦੇ ਕਰੀਬ ਨੇ, ਮੇਰਾ ਖਿਆਲ 5205 ਅਜਿਹੇ ਬੰਦਿਆਂ ਦੀ ਲਿਸਟ ਸਾਹਮਣੇ ਆਈ ਹੈ ਜਿਹੜੇ ਬੀਬੀਆਂ ਦੇ ਨਾਂ ਦੇ ਪੈਸੇ ਆਪਣੇ ਖਾਤਿਆਂ 'ਚ ਟ੍ਰਾਂਸਫਰ ਕਰਾਉਂਦੇ ਰਹੇ, ਬੀਬੀਆਂ ਦੇ ਹਿੱਸੇ ਦੇ ਪੈਸੇ ਵਸੂਲਦੇ ਰਹੇ। ਸੋ ਆ 36 ਕਰੋੜ ਦਾ ਗੋਲਮਾਲ ਹੈ ਪੈਨਸ਼ਨ ਦੇ ਵਿੱਚ। ਪੰਜਾਬ ਦੇ ਵਿੱਚ 11,703 ਲੋਕ ਅਜਿਹੇ ਨੇ ਜਿਨ੍ਹਾਂ ਨੇ ਗਲਤ ਉਮਰ, ਤੁਹਾਡੇ ਧਿਆਨ 'ਚ ਹੋਊਗਾ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਦੌਰਾਨ ਗੱਲ ਕਹੀ ਸੀ। ਹਾਂਜੀ ਹਾਂਜੀ, ਕਹਿੰਦੇ ਕਿ ਮੈਨੂੰ ਤਾਂ ਐਂ ਲੱਗਦਾ ਕਿ ਜਿੱਦਾਂ ਦੀ ਮੈਂ ਬੁਢਾਪਾ ਪੈਨਸ਼ਨ ਸ਼ੁਰੂ ਕੀਤੀ ਹੈ ਜਿਵੇਂ ਸਾਰਾ ਪੰਜਾਬ ਇਹ ਬੁੱਢਾ ਹੋ ਗਿਆ ਹੋਵੇ। ਹਾਂਜੀ ਹਰੇਕ ਕੋਈ ਪੈਨਸ਼ਨ, ਤੇ ਆ ਉਸ ਗੱਲ ਦੇ ਸਬੂਤ ਨੇ ਕਿ ਅਸੀਂ ਬੁਢਾਪਾ ਪੈਨਸ਼ਨ ਲੈਣ ਦੇ ਲਈ ਕਿਸ ਹੱਦ ਤੱਕ ਜਾਂਦੇ ਹਾਂ। ਕੱਲ ਮੈਂ ਇੱਕ ਹੋਰ ਰਿਪੋਰਟ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਕਿੰਨੇ ਹੀ ਮਤਲਬ ਕਿ ਉਹ ਲੋਕ ਫੜੇ ਗਏ ਜਿਹੜੇ ਅੰਗਹੀਣ ਨਹੀਂ ਸੀਗੇ ਜਾਂ ਅਪਾਹਜ ਨਹੀਂ ਸੀ, ਪਰ ਉਹਨਾਂ ਨੇ ਅਪਾਹਜ ਦੇ ਸਰਟੀਫਿਕੇਟ ਬਣਾਉਣ ਲਈ ਝੂਠੇ ਆਪਣੇ ਦੱਸਿਆ ਕਿ ਮੇਰੀ ਬਾਂਹ ਟੁੱਟ ਗਈ, ਮੇਰੀ ਲੱਤ ਟੁੱਟੀ ਹੈ, ਮੇਰੀ ਅੱਖ ਦੀ ਨਿਗਾਹ ਖਰਾਬ ਹੈ, ਮੇਰੀ ਉਂਗਲੀ ਵੱਡੀ ਹੈ। ਤੇ ਇੱਥੋਂ ਤੱਕ ਕਿ ਕਈਆਂ ਨੇ ਤਾਂ ਨੌਕਰੀ ਹਾਸਲ ਕਰਨ ਦੇ ਲਈ ਜਾਣ ਕੇ ਬੇੜਵੇਂ 'ਚ ਬਾਂਹ ਦੇ ਲੈਣੀ, ਘਲਾੜੀ 'ਚ ਬਾਂਹ ਦੇ ਲਈ, ਕਿਸੇ ਨੇ ਟੋਕੇ ਵਾਲੇ 'ਚ ਹੱਥ ਵੜਾ ਲਿਆ। ਉਹ ਇਹਦੇ ਦੋ ਹੀ ਪਹਿਲੂ ਨੇ ਕਿ ਇੱਕ ਤਾਂ ਅਸੀਂ ਦੂਜਿਆਂ ਦਾ ਕੋਟਾ ਖਾਣ ਨੂੰ ਫਿਰਦੇ ਹਾਂ, ਜਿਹੜੇ ਇਸ ਕੋਟੇ ਰਾਹੀਂ ਨੌਕਰੀ ਦੇ ਸੱਚੇ ਹੱਕਦਾਰ ਨੇ ਅਸੀਂ ਉਹਨਾਂ ਦੀ ਨੌਕਰੀ ਖਾਣ ਨੂੰ ਫਿਰਦੇ ਹਾਂ, ਕਿਉਂਕਿ 4% ਕੋਟਾ ਫਿਕਸ ਹੈ ਸਰਕਾਰੀ ਨੌਕਰੀ। ਦੂਸਰੇ ਪਾਸੇ ਇਹਦੀ ਇਹ ਵੀ ਪਹਿਲੂ ਹੈ ਕਿ ਇਹਦਾ ਮਤਲਬ ਅਸੀਂ ਕਿੰਨੇ ਜ਼ਿਆਦਾ ਲਾਚਾਰ ਹੈ, ਕਿ ਸਾਡੀ ਸਥਿਤੀ ਕਿੰਨੀ ਪਤਲੀ ਹੈ, ਅਸੀਂ ਰੁਜ਼ਗਾਰ ਲੈਣ ਲਈ ਆਪਣੇ ਅੰਗ ਵੱਢਣ ਤੱਕ ਜਾ ਰਹੇ ਹਾਂ। ਇਹਦਾ ਮਤਲਬ ਕਿਹੋ ਜਿਹੀ ਸਥਿਤੀ ਚੋਂ ਲੰਘ ਰਹੇ ਹਾਂ ਅਸੀਂ, ਬੇਰੁਜ਼ਗਾਰੀ ਦਾ ਇਹ ਪਹਿਲੂ ਵੀ ਹੈ। ਉਸੇ ਤਰ੍ਹਾਂ ਇੱਥੇ ਹੈ ਕਿ ਕੀ ਹੈ ਪੰਜਾਬ ਇੰਨਾ ਗਰੀਬ ਹੋ ਗਿਆ, ਕਿ ਪੰਜਾਬ ਦੀ ਸਥਿਤੀ ਇੰਨੀ ਮਾੜੀ ਹੋ ਗਈ ਕਿ ਅਸੀਂ ਉਮਰ ਘਟਾ ਕੇ ਵੀ ਬੁਢਾਪਾ ਪੈਨਸ਼ਨ ਲੈਣਾ ਚਾਹੁੰਦੇ ਹਾਂ। ਕੀ ਸਾਡੇ ਕੋਲ ਮਤਲਬ ਕਿ ਇਹਦਾ ਮਤਲਬ ਰੋਟੀ ਖਾਣ ਜੋਗੀ ਸਥਿਤੀ ਨਹੀਂ ਹੈਗੀ ਪੰਜਾਬ ਇਸ ਸਥਿਤੀ ਚੋਂ, ਇਹ ਸਮਝਣ ਦਾ ਪਹਿਲੂ ਵੀ ਹੈ। ਦੂਸਰਾ ਜਿਹੜਾ ਬੀਬੀਆਂ ਦੇ ਨਾਂ ਤੇ ਬੰਦੇ ਤੱਕ ਖਾਣ ਨੂੰ ਆ ਗਏ, ਇਹ ਇੱਕ ਨਵਾਂ ਹਵਾਲਾ ਹੈ ਕਿ ਜਿਹੜੀ ਕੈਸ਼ ਟ੍ਰਾਂਸਫਰ ਹੈ ਉਸ ਸਕੀਮ ਦੇ ਤਹਿਤ ਜਿਹੜਾ ਬੁਢਾਪਾ ਤੇ ਵਿਧਵਾ ਨੂੰ ਪੈਨਸ਼ਨ ਜਾਂਦੀ ਹੈ, ਉਸ ਵੱਲ ਨੇ ਰਿਪੋਰਟ ਹੈ ਕਿ 2002 ਦੀ ਰਿਪੋਰਟ ਦੇ ਅਨੁਸਾਰ ਇਹ ਖੁਲਾਸਾ ਹੋਇਆ ਕਿ ਆਡਿਟ ਦੇ ਵਿੱਚ ਕਿ ਜਿਹੜਾ ਨਵਾਂ ਸ਼ਹਿਰ, ਲੁਧਿਆਣਾ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਇਹਨਾਂ ਸਾਰਿਆਂ ਦੇ ਵਿੱਚ ਡੁਪਲੀਕੇਟ ਮਤਲਬ ਕਿ ਬੰਦੇ ਸਾਹਮਣੇ ਆਏ। 11,703 ਲੋਕ ਨੇ ਜਿਨ੍ਹਾਂ ਨੇ ਇਹ ਪੈਨਸ਼ਨ ਮਤਲਬ ਕਿ ਏਦਾਂ ਗਲਤ ਲਈ ਹੈ, ਤੇ ਇਹਦੇ ਵਿੱਚ 5205 ਲੋਕ ਉਹ ਨੇ ਜਿਨ੍ਹਾਂ ਨੇ ਬੀਬੀਆਂ ਦੇ ਹਿੱਸੇ ਦੀ ਪੈਨਸ਼ਨ ਖਾਧੀ ਆ। ਸੋ 36 ਕਰੋੜ ਦਾ ਗੋਲਮਾਲ ਹੈ ਤੇ ਇਹਦੀ ਰਿਕਵਰੀ ਦੀ ਤਿਆਰੀ ਸ਼ੁਰੂ ਹੋ ਗਈ ਹੈ, ਇਹਦੀ ਜਾਂਚ ਪੜਤਾਲ ਸ਼ੁਰੂ ਹੋ ਗਈ ਹੈ, ਤੇ ਕਿੰਨੀ ਰਿਕਵਰੀ ਹੁੰਦੀ ਹੈ ਦੇਖਣ ਵਾਲੀ ਗੱਲ ਹੋਊਗੀ। 6 ਜ਼ਿਲ੍ਹਿਆਂ 'ਚ 8,256 ਮਤਲਬ ਕਿ ਜਿਹੜੇ ਨੇ ਉਹ ਗੈਰ ਲਾਭਪਾਤਰੀ ਮਿਲੇ ਸੀਗੇ, ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ 11,000 ਦੇ ਕਰੀਬ ਮਿਲੇ ਨੇ। ਤੇ ਇਹਨਾਂ ਤੋਂ 36 ਕਰੋੜ ਦੀ ਕੌਣ ਰਿਕਵਰੀ ਕਰੇਗਾ, ਕਿੱਦਾਂ ਕਰੇਗਾ, ਦੇਖਣ ਵਾਲੀ ਗੱਲ। ਹਾਂਜੀ ਬਿਲਕੁਲ, ਜਦੋਂ ਕੈਪਟਨ ਦੀ ਸਰਕਾਰ ਬਣੀ ਹੈ ਤੁਹਾਨੂੰ ਯਾਦ ਹੋਣਾ, ਉਦੋਂ ਵੀ ਇੱਕ ਪੈਨਸ਼ਨ ਘਪਲਾ ਨਿਕਲਿਆ ਸੀ। 2 ਲੱਖ ਦੇ ਕਰੀਬ ਜਾਲੀ ਪੈਨਸ਼ਨਰ ਪਾਏ ਗਏ ਸੀ ਉਦੋਂ ਵੀ ਪੰਜਾਬ ਦੇ ਵਿੱਚ।